USCIS ਨੇ ਆਈਡੈਂਟਿਟੀ ਚੈੱਕ ਦੀ ਵਰਤੋਂ ਕਰਦੇ ਹੋਏ ਇੱਕ ਸਾਬਕਾ ਲੈਟਵੀਆ ਦਾ ਰਿਐਲਿਟੀ ਟੀਵੀ ਕੰਟੈਸਟੈਂਟ ਜਿਸ ਦੀ ਵਾਇਲੈਂਟ ਕ੍ਰਿਮੀਨਲ ਹਿਸਟਰੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਸੀਗਾ ਲਾਤਵੀਆ ਦਾ ਸਟਾਰ ਸੀਗਾ, ਆਪਣਾ ਡਾਂਸਿੰਗ ਵਿਦ ਦ ਸਟਾਰਸ ਕਾਫੀ ਫੇਮਸ ਜਿਹੜਾ ਟੀਵੀ ਸੀਰੀਜ਼ ਹੈਗੀ ਹੈ, ਉਹਦੀ ਲਾਤਵੀਆ ਦੀ ਵਰਜ਼ਨ ਸੀਗੀ ਉੱਦਾਂ ਦਾ ਬ੍ਰਿਟਿਸ਼ ਟੀਵੀ ਸ਼ੋ ਜਿਹੜਾ ਹੈਗਾ। ਸੋ ਇਹ ਕੀ ਕਹਿੰਦੇ ਆ ਕਿ ਇਹ ਜਿਹੜਾ ਵਿਅਕਤੀ ਸੀਗਾ, ਇਹਦਾ ਨਾਮ ਹੈਗਾ ਰੋਬਰਟਸ ਨਿਮੇਰੋ। ਇਹਦੇ ਕ੍ਰਿਮੀਨਲ ਚਾਰਜਿਸ ਸੀਗੇ ਤੇ ਸੈਨ ਫਰਾਂਸਿਸਕੋ ਦੇ ਵਿੱਚ ਇਹ ਰਹਿੰਦਾ ਸੀਗਾ। ਤੇ USCIS ਨੇ ਡਿਸਕਵਰ ਕੀਤਾ ਕਿ ਇਹਦੇ ਐਗਰਾਵੇਟਿਡ ਅਸੌਲਟ ਦੇ ਗਨ ਨੂੰ ਲੈ ਕੇ ਤੇ ਡਿਸਆਰਡਰਲੀ ਕੰਡਕਟ ਨੂੰ ਲੈ ਕੇ ਤੇ ਬੈਟਰੀ ਚਾਰਜਿਸ, ਸੈਕਸ਼ੂਅਲ ਬੈਟਰੀ ਚਾਰਜਿਸ ਜਿਹੜੇ ਇਹਦੇ ਸੀਗੇ, ਤੇ ਪੋਜੈਸ਼ਨ ਆਫ ਕੰਟਰੋਲਡ ਸਬਸਟੈਂਸ ਜਿਹੜਾ ਦੱਸਿਆ ਨਹੀਂ ਇਹਨਾਂ ਨੇ ਕੀ ਆ। ਕੰਟਰੋਲਡ ਸਬਸਟੈਂਸ 'ਚ ਕਈ ਸਾਰੇ ਆ ਜਾਂਦੇ ਆ, ਮਰਵਾਨਾ ਵੀ, ਭੰਗ ਵੀ ਇਹਦੇ ਵਿੱਚ ਆ ਜਾਂਦੀ ਆ। ਤੇ ਪੋਜੈਸ਼ਨ ਆਫ ਜਿਹੜਾ ਡਰੱਗ ਦਾ ਪੈਰਾਫਰਨੇਲੀਆ, ਕਿ ਇਕਵਿਪਮੈਂਟ ਜਿਹੜੇ ਹੋ ਗਿਆ, ਪਾਈਪਾਂ ਪੂਈਪਾਂ ਜਾਂ ਹੋਰ ਜਿਹੜੀਆਂ ਚੀਜ਼ਾਂ, ਤੇ ਉਹਦੇ ਕਰਕੇ ਉਹਦੀ ਇਹਨਾਂ ਨੇ ਖਬਰ ਜਿਹੜੀ ਛਾਪੀ ਆ, ਤੇ ਕਹਿੰਦੇ ਇਹ ਵੀਜ਼ੇ ਤੇ ਆਇਆ ਸੀਗਾ 2011 ਦੇ ਵਿੱਚ। ਉਸ ਤੋਂ ਬਾਅਦ ਓਵਰਸਟੇ ਸੀਗਾ, ਤੇ ਹੁਣ ਜਿਹੜਾ ਸੀਗਾ ਰਿਮੂਵਲ ਪ੍ਰੋਸੀਡਿੰਗ 'ਚ ਇਹਨੂੰ ਜਿਹੜਾ ਪਾਤਾ। ਸੋ ਜਿਹੜੇ ਵੀ ਬੰਦੇ ਬੇਸਿਕਲੀ ਕੱਚੇ, ਉਹਨਾਂ ਦੀ ਬੈਕਗਰਾਊਂਡ ਚੈੱਕ ਵਗੈਰਾ 'ਚ ਜਿਹੜਾ ਵੀ ਕਿਸੇ ਦਾ ਕੋਈ ਵੀ ਕ੍ਰਾਈਮ ਛੋਟਾ ਮੋਟਾ ਵੀ ਭਾਵੇਂ ਆ ਰਿਹਾ, ਉਹਨੂੰ ਇਹ ਜਿਹੜਾ ਸੀਗਾ ਅੱਗੇ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਪਹਿਲਾਂ ਕੀ ਸੀਗਾ ਕਿ ਤੁਸੀਂ ਦੇਖੋ ਕਿ 2011 ਤੋਂ ਹੁਣ ਤੱਕ ਕੱਚਾ ਰਹਿ ਰਿਹਾ ਸੀਗਾ, ਜਿਹਦੇ ਵਿੱਚ ਕਿ ਇੱਕ ਟਰਮ ਟਰੰਪ ਦੀ ਖੁਦ ਦੀ ਵੀ ਸੀਗੀ। ਤੇ ਉਸ ਟਰਮ ਦੇ ਵਿੱਚ ਇਹ ਇੰਨੇ ਜ਼ਿਆਦਾ ਅਗਰੈਸਿਵ ਨਹੀਂ ਸੀਗੇ, ਪਰ ਹੁਣ ਜਿਹੜੇ ਇਹ ਕਾਫੀ ਜ਼ਿਆਦਾ ਜਿਹੜੇ ਅਗਰੈਸਿਵਲੀ ਚੀਜ਼ਾਂ ਨੂੰ ਹੈਂਡਲ ਜਿਹੜਾ ਕਰ ਰਹੇ। ਸੋ ਇਹ ਜਿਹੜਾ ਆਪਾਂ ਦੇਖਿਆ ਵੀ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਨਾ ਵੀ ਐਕਸਟਰਾ ਵੈਟਿੰਗ ਵਗੈਰਾ ਜਿਹੜੀ ਉਹ ਕਰਨੀ ਆ, ਸੋ ਇਹ ਉਸੇ ਦਾ ਹੀ ਨਤੀਜਾ ਹੈ। ਹਾਂਜੀ, ਜਿਹੜੀ ਐਕਸਟਰਾ ਵੈਟਿੰਗ ਬੇਸਿਕਲੀ AI ਟੈਕਨੋਲੋਜੀ ਦੀ ਇਹ ਕਾਫੀ ਜ਼ਿਆਦਾ ਵਰਤੋਂ ਜਿਹੜੀ ਕਰ ਰਹੇ ਆ, ਤੇ ਉਹਦੇ ਕਰਕੇ ਜਿਹੜਾ ਸੀਗਾ ਹੁਣ ਫੜਨੇ ਲੋਕੀ ਸੌਖੇ ਆ। ਮਤਲਬ ਸਿੰਪਲੀ ਤੁਸੀਂ ਡੇਟਾਬੇਸ ਨੂੰ ਰਨ ਕਰਨਾ, ਦੱਸਣਾ ਕਿ ਕਿਹੜੇ ਬੰਦੇ ਦੀ ਕੋਈ ਵੀ ਕਨਵਿਕਸ਼ਨ ਜਿਹੜੀ ਹੈਗੀ ਹੈ, ਭਾਵੇਂ DUI ਦੀ ਹੋਵੇ, ਭਾਵੇਂ ਕੋਈ ਵੀ ਹੋਵੇ, ਤੇ ਛੋਟੀ ਮੋਟੀ ਚੀਜ਼ਾਂ ਸਾਰੀਆਂ ਜਿਹੜੀਆਂ ਡੇਟਾਬੇਸ ਜਿਹੜੇ ਕ੍ਰਿਮੀਨਲ ਸੀਗੇ ਉਹ ਲਿੰਕ ਕਰਤੇ ਇਮੀਗ੍ਰੇਸ਼ਨ ਦੇ ਨਾਲ, ਤੇ ਸਾਰੇ ਡਿਪਾਰਟਮੈਂਟ ਵੀ ਜਿਹੜੇ ਇੱਕ ਦੂਜੇ ਨਾਲ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਦੇ ਆ ਹੁਣ, ਤੇ ਉਹਦੇ ਕਰਕੇ ਜਿਹੜਾ ਇਹ ਫਿਰ ਫਲੈਗ ਕਰ ਲੈਂਦੇ ਨੇ ਕਿ ਕਿਹੜਾ ਇਮੀਗ੍ਰੈਂਟ ਸੀਗਾ, ਕਿਹਦੇ ਤੇ ਕੀ ਚਾਰਜਿਸ ਸੀਗੇ। ਤੇ ਈਵਨ ਆਪਾਂ ਖਬਰਾਂ ਕਈ ਵਾਰੀ ਦੇਖਦੇ ਹਾਂ ਕਿ ਲੋਕਾਂ ਦੇ ਚਾਰਜਿਸ ਸੀਗੇ, ਪਰ ਫਿਰ ਵੀ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਏ ਸੀਗੇ ਜਾਂ ਸਿਟੀਜ਼ਨਸ਼ਿਪ ਮਿਲ ਗਈ ਸੀਗੀ, ਤੇ ਉਹ ਚਾਰਜਿਸ ਜਾਂ ਤਾਂ ਕੰਸੀਡਰ ਨਹੀਂ ਹੋਏ ਜਾਂ ਉਦੋਂ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੇ ਪੁਰਾਣੇ ਟਾਈਮਾਂ ਦੇ ਵਿੱਚ, ਜਾਂ ਜਿਹੜੀ ਸਰਕਾਰਾਂ ਨੇ ਇਹਨੂੰ ਥੋੜ੍ਹਾ ਜਿਹਾ ਬਾਈਪਾਸ ਕਰਤਾ। ਤੇ ਹੁਣ ਜਿਹੜੀ ਇਹ ਸਰਕਾਰ ਆ, ਇਹ ਉਹਨੂੰ ਕਹਿੰਦੀ ਆ ਕਿ ਪੁਰਾਣੇ ਰਿਕਾਰਡ ਵੀ ਭਾਵੇਂ ਹੈਗੇ ਆ, ਉਹ ਪਿੱਛੇ ਤੱਕ ਜਾ ਕੇ ਦੇਖਦੇ ਆ ਕਿ ਕਦੋਂ ਇਹਨੇ ਗ੍ਰੀਨ ਕਾਰਡ ਫਾਈਲ ਕੀਤਾ, ਕਦੋਂ ਸਿਟੀਜ਼ਨਸ਼ਿਪ ਜਿਹੜੀ ਫਾਈਲ ਕੀਤੀ, ਤੇ ਉਹਦੇ ਬੇਸ ਤੇ ਫਿਰ ਉਹ ਲੋਕਾਂ ਨੂੰ ਜਿਹੜਾ ਸੀਗਾ ਇਮੀਗ੍ਰੇਸ਼ਨ ਪ੍ਰੋਸੀਡਿੰਗ 'ਚ ਪਾ ਰਹੇ ਆ। ਨਹੀਂ, ਸੋ ਕੰਮ ਪੂਰਾ ਟਾਈਟ ਆ ਜੀ। ਮੁੱਕਦੀ ਗੱਲ ਜਿਹੜੀ ਇਹ ਹੈਗੀ ਆ ਵੀ ਸਖਤੀ ਪੂਰੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ, ਤੇ ਉਸੇ ਹੀ ਬੇਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ, ਤੇ ਅਗਲੇ ਮੌਕਾ ਇਹਨਾਂ ਨੂੰ ਮਿਲਣਾ ਚਾਹੀਦਾ ਆ, ਤੇ ਉਹ ਨਾਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ। ਹੁਣ ਜਦੋਂ ਇਹ ਕਹਿੰਦੇ ਆ ਵੀ ਅਸੀਂ ਬੰਦਾ ਫੜ ਲਿਆ, ਡਿਪੋਰਟ ਕਰਨਾ, ਪ੍ਰੋਸੈਸ ਉਹੀ ਸੇਮ ਹੀ ਆ ਜਿਹੜਾ ਰਿਮੂਵਲ ਪ੍ਰੋਸੀਡਿੰਗ ਵਾਲਾ। ਕੀ ਇਸ ਨੂੰ ਫਿਰ ਜਿਹੜਾ ਵੀ ਕੋਈ ਫੜਿਆ ਜਾਂਦਾ, ਕੀ ਉਸ ਨੂੰ ਅਦਾਲਤ ਦੇ ਵਿੱਚ ਜਾਣ ਦਾ ਮੌਕਾ ਵਗੈਰਾ ਮਿਲਦਾ ਆ? ਕੋਈ ਹੀਅਰਿੰਗ ਹੂਰਿੰਗ ਕੋਈ ਉਹ ਚੀਜ਼ਾਂ ਹੁੰਦੀਆਂ ਹੈ ਜਾਂ ਨਹੀਂ, ਸਿੱਧਾ ਡੈਪੂਟੇਸ਼ਨ ਹੀ ਜਿਹੜੀ ਉਹ ਹੋ ਜਾਂਦੀ ਹੁੰਦੀ ਹੈ? ਨਹੀਂ, ਰਿਮੂਵਲ ਪ੍ਰੋਸੀਡਿੰਗ 'ਚ ਪਾਉਣਾ ਪੈਂਦਾ, ਡਿਪੋਰਟ ਤਾਂ ਨਹੀਂ ਕਰ ਸਕਦੇ ਸਿੱਧੇ ਕੋਈ ਵੀ। ਸੋ ਇਹਨੂੰ ਵੀ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਪਾਇਆ। ਜਿਹੜਾ ਜੱਜ ਸੀਗਾ ਉਹੀ ਡਿਪੋਰਟ ਕਰ ਸਕਦਾ। ਜਿਹੜੇ ਐਸਟਾ ਦੇ ਲੋਕ ਜਿਹੜੇ ਆਉਂਦੇ ਆ, 90 ਦਿਨ ਵਾਲਾ ਜਿਹੜਾ ਵੀਜ਼ਾ ਹੁੰਦਾ, ਉਹ ਜਿਹੜਾ ਸੀਗਾ ਜੱਜ ਦੇ ਮੂਹਰੇ ਜਾਣ ਦਾ ਹੱਕ ਨਹੀਂ ਹੁੰਦਾ, ਤੇ ਕਈ ਹੋਰ ਜਿਹੜੇ ਵੀਜ਼ੇ ਹੁੰਦੇ ਆ। ਬਾਕੀ ਜਿਹੜੇ ਨਾਰਮਲ ਟੂਰਿਸਟ ਵੀਜ਼ਾ ਵਗੈਰਾ ਤੇ ਆਏ ਆ 2 ਨੰਬਰ, ਚਾਹੇ ਬਾਰਡਰ ਵਗੈਰਾ ਟੱਪ ਕੇ, ਜਾਂ ਸਟੂਡੈਂਟ ਓਵਰਸਟੇ ਹੋਏ ਆ, ਜਾਂ ਵੀਜ਼ੇ ਵਾਲੇ ਜਿਹੜੇ ਓਵਰਸਟੇ ਹੋਏ, ਉਹਨਾਂ ਨੂੰ ਜਿਹੜਾ ਸੀਗਾ ਸਿਰਫ ਜੱਜ ਹੀ ਜਿਹੜਾ ਰਿਮੂਵ ਕਰ ਸਕਦਾ, ਤੇ ਉਹਨੂੰ ਇਹ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਆ। ਠੀਕ ਆ। ਸੋ ਅੱਗੇ ਪ੍ਰੋਸੈਸ ਮਤਲਬ ਉਹੀ ਰਿਮੂਵਲ ਪ੍ਰੋਸੀਡਿੰਗ ਵਾਲਾ ਹੀ ਜਿਹੜਾ ਉਹ ਚੱਲੇਗਾ। ਠੀਕ ਹੈ।